1937 ਦਾ ਬਣਿਆ ਪਸਰੂਰ ਸ਼ਹਿਰ 'ਚ ਘਰ ਤੁਸੀਂ ਦੇਖ ਰਹੇ ਹੋ, ਜਿਹੜਾ ਬਹੁਤ ਹੀ ਖੂਬਸੂਰਤ ਚੁਬਾਰਾ ਹੈਗਾ। ਇਹਦੇ ਅੰਦਰ ਵੀ ਜਾ ਕੇ ਤੁਹਾਨੂੰ ਮੈਂ ਵਿਖਾਲਣਾ ਔਰ ਤੁਸੀਂ ਹੈਰਾਨ ਰਹਿ ਜਾਓਗੇ ਕਿ ਅੱਜ ਵੀ ਉਸ ਦੌਰ ਦੇ ਪੁਰਾਣੇ ਕਮਰੇ ਤੇ ਜਿਹੜਾ ਨਾ ਉਹਨਾਂ 'ਚ ਸਮਾਨ ਜਿਹੜਾ ਸੀ ਉਸ ਦੌਰ ਦਾ, ਰੈਕ ਪਏ ਸਨ, ਅਲਮਾਰੀਆਂ ਉਹ ਮੌਜੂਦ ਨੇ। ਲੇਕਿਨ ਮੈਂ ਤੁਹਾਨੂੰ ਦਿਖਾ ਦਾਂ ਕਿ ਇਹ ਮੇਨ ਬਾਜ਼ਾਰ ਪਸਰੂਰ ਜਿਹੜਾ ਸਾਰਾ ਖੱਤਰੀਆਂ ਦਾ ਹੁੰਦਾ ਸੀ ਤੇ ਇਹ ਕੋਨੇ ਤੇ ਮਕਾਨ ਹੈ। ਇਹਦੀ ਮੈਂ ਤੁਹਾਨੂੰ ਸਾਈਡ ਪਹਿਲਾਂ ਦਿਖਾ ਦਿਆਂ, ਤੁਸੀਂ ਅੰਦਾਜ਼ਾ ਕਰ ਲਓਗੇ, ਅੰਦਾਜ਼ਾ ਹੋ ਜਾਏਗਾ ਤੁਹਾਨੂੰ ਕਿ ਇਹ ਜਿਹੜਾ ਮਕਾਨ ਹੈਗਾ 1937 ਦਾ ਬਣਿਆ। ਇਹ ਅੱਜ ਕੇ ਸਾਲ ਦੇ ਵਿੱਚ ਇਹ ਜਨਾਬ ਤੁਸੀਂ ਦੇਖੋ ਇੱਕ ਸਾਈਡ ਤੋਂ। ਦੋਸਤੋ ਮੈਂ ਔਰੰਗਜ਼ੇਬ ਬੇਗ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਕੋਈ ਨਾ ਕੋਈ ਅੱਛੀ ਵੀਡੀਓ ਲੈ ਕੇ ਆਵਾਂ, ਕੋਈ ਨਾ ਕੋਈ ਮਾਜ਼ੀ ਦੇ ਉਹ ਖਜ਼ਾਨੇ ਜਿਹੜੇ ਕਿ ਢੂੰਡਣੇ ਪੈਂਦੇ ਨੇ, ਲੱਭਣੇ ਪੈਂਦੇ ਨੇ, ਉਹ ਲੱਭਣਾ ਵਾ ਤੁਹਾਡੇ ਵਾਸਤੇ। ਤੇ ਇਹ ਉਹਨਾਂ 'ਚੋਂ ਇੱਕ ਐਸਾ ਮਕਾਨ ਹੈ ਜਿਹੜਾ ਬਹੁਤ ਵੱਡਾ ਔਰ ਸ਼ਾਨਦਾਰ ਚੁਬਾਰਾ ਹੈ। ਇਹਦੇ ਮੈਂ ਅੰਦਰ ਜਾ ਕੇ ਕਮਰੇ ਵੀ ਤੁਹਾਨੂੰ ਦਿਖਾ ਲੈਣਾ, ਛੱਤ 'ਤੇ ਜਾ ਕੇ ਚੁਬਾਰਾ ਵੀ ਤੁਹਾਨੂੰ ਦਿਖਾ ਲੈਣਾ। ਔਰ ਇਹਦਾ ਦਰਵਾਜ਼ਾ ਜਿਹੜਾ ਬਣਿਆ ਦਾ ਬਹੁਤ ਹੀ ਆਲੀਸ਼ਾਨ, ਉੱਤੇ ਕਢਾਈ ਹੋਈ ਹੈ, ਫੁੱਲ ਬੂਟੇ ਬਣੇ ਨੇ ਔਰ ਬਹੁਤ ਹੀ ਸੋਲਿਡ ਕਿਸਮ ਦਾ ਦਰਵਾਜ਼ਾ ਹੈ। ਇਹ ਜਨਾਬ ਮੇਨ ਬਾਜ਼ਾਰ ਪਸਰੂਰ ਦੇ ਵਿੱਚ ਆਪਣੀ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਇਹ ਬਾਜ਼ਾਰ ਜਿਹੜਾ ਨਾ ਇਹ ਅੱਜ ਵੀ ਹੈ। ਲੇਕਿਨ ਕਿਸੇ ਦੌਰ 'ਚ ਇੱਥੇ ਜ਼ਿਆਦਾ ਦੁਕਾਨਾਂ ਖੱਤਰੀਆਂ ਦੀਆਂ ਹੁੰਦੀਆਂ ਸਨ। ਤੇ ਇਹ ਆ ਗਿਆ ਇਹਦਾ ਦਰਵਾਜ਼ਾ, ਮੇਨ ਏਰੀਆ ਜਿੱਥੋਂ ਦੀ ਅਸੀਂ ਹੁਣ ਅੰਦਰ ਚੱਲਦੇ ਹਾਂ। ਵੀਡੀਓ ਵੇਖੋ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਵੇਂਦੇ ਵੇਂਦੇ ਤੇ ਲਾਈਕ ਵੀ ਕਰ ਦਿਓ, ਹੁਣੇ ਹੀ ਕਰ ਦਿਓ। ਤੇ ਇਹ ਜਨਾਬ ਆ ਗਿਆ ਦਰਵਾਜ਼ਾ। ਇਹ ਉੱਤੇ ਲਿਖਿਆ ਜੀ ਮੁਬਾਰਜ਼ ਮੰਜ਼ਲ, ਠੀਕ ਹੈ ਨਾ। ਇਹ ਮੁਸਲਮਾਨ ਫੈਮਿਲੀ ਦਾ ਘਰ ਸੀ ਔਰ 1937 ਦਾ ਇਹ ਬਣਿਆ। ਆਏ ਹਾਏ ਹਾਏ ਦਰਵਾਜ਼ੇ ਵੇਖੋ ਜੀ, ਕਿਆ ਬਾਤ। ਤੁਹਾਨੂੰ ਦੱਸਿਆ ਨਾ ਕਿ ਬਹੁਤ ਜ਼ਬਰਦਸਤ ਸ਼ਾਹਕਾਰ ਹੈ, ਜਿਹੜੀਆਂ ਹੁਣ ਇਹ ਮਕਾਨ ਵੀ ਆਖਰੀ ਸਾਵਾਂ ਲੈ ਰਿਹਾ। ਲੇਕਿਨ ਇਹ ਤੁਹਾਨੂੰ ਅੰਦਰੋਂ ਸਾਰਾ ਇਹਦਾ ਮੈਂ ਸਰਵੇ ਕਰਾਉਣਾ, ਤੁਸੀਂ ਇਹਦੇ ਝਰੋਕੇ ਵੇਖ ਕੇ ਹੈਰਾਨ ਰਹਿ ਜਾਓਗੇ। ਇਹ ਦੇਖੋ ਉੱਤੇ ਮੋਰ ਬਣੇ ਨੇ, ਹਾਂਜੀ। ਤੇ ਇਹ ਆ ਗਏ ਜਨਾਬ ਗੈਲਰੀ ਦੇ ਵਿੱਚ, ਠੀਕ ਹੈ ਜੀ। ਤੇ ਗੈਲਰੀ ਜਿੱਥੋਂ ਯਾਨੀ ਕਿ 2-3 ਸਾਈਡ ਨੂੰ ਘਰ ਦੇ ਦਰਵਾਜ਼ੇ ਖੋਲ੍ਹਦੇ ਹੁੰਦੇ ਸਨ ਕਮਰਿਆਂ ਦੇ। ਤੇ ਇਹ ਖੁੱਲ੍ਹ ਗਿਆ ਇਹਦਾ ਦਰਵਾਜ਼ਾ ਜਿਹੜਾ ਸੀ ਜਨਾਬ। ਇਹ ਦੇਖੋ ਨਾ ਸਾਹਮਣੇ ਵੀ ਦਰਵਾਜ਼ਾ ਤੇ ਓਰੀਜਨਲ ਛੱਤਾਂ, ਕੜੀਆਂ, ਬਾਲੇ ਜਿਹੜੇ ਜਨਾਬ 1937 ਦਾ ਜਦੋਂ ਘਰ ਬਣਿਆ ਸੀ ਤੇ ਇਹ ਇਸ ਫੈਮਿਲੀ ਨੇ ਬਣਾਏ। ਆ ਦੇਖੋ ਤੁਸੀਂ, ਮੈਨੂੰ ਦਰਵਾਜ਼ੇ ਵੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਵੀ ਓਰੀਜਨਲ ਹਾਲਤ 'ਚ ਔਰ ਐਡੇ ਪਾਏਦਾਰ ਬਣੇ ਨੇ। ਇਹ ਜਨਾਬ ਅਸੀਂ ਆ ਕੇ ਲੈਫਟ ਸਾਈਡ ਅੰਦਰ, ਇਹ ਵੀ ਇੱਕ ਕਮਰਾ ਹੈ। ਓਏ ਹੋਏ ਕਿੰਨੀਆਂ ਉੱਚੀਆਂ ਛੱਤਾਂ ਨੇ ਉਸ ਦੌਰ ਦੀਆਂ ਬਣੀਆਂ। ਤੁਸੀਂ ਇਨਫਰਾਸਟਰਕਚਰ ਚੈੱਕ ਕਰੋ ਉਸ ਦੌਰ ਦਾ ਜਿਹੜਾ ਬਣਾਇਆ ਗਿਆ ਸੀ। ਮੋਟੀਆਂ ਮੋਟੀਆਂ ਦੀਵਾਰਾਂ, ਦਿਹਾਰੀ ਲੱਕੜਾਂ, ਉੱਚੀਆਂ ਬਾਲਿਆਂ ਵਾਲੀਆਂ ਛੱਤਾਂ ਤੇ ਨਿਰੀਆਂ ਹੀ ਖਿੜਕੀਆਂ, ਦਰਵਾਜ਼ੇ। ਇਹ ਦੇਖੋ ਨਾ ਹਵਾਦਾਰ ਕਮਰੇ। ਇੱਧਰ ਤੁਸੀਂ ਚਲੇ ਜਾਓਗੇ ਤੇ ਇਹ ਜਨਾਬ ਇਹ ਜਿਹੜਾ ਗਲੀ ਵਾਲਾ ਏਰੀਆ, ਇਹ ਕੰਧਾਂ ਬਾਅਦ ਵਿੱਚ ਬਣੀਆਂ ਨੇ ਵਿੱਚ ਇਹਨਾਂ ਦੇ। ਇਹ ਬਰਾਂਡਾ ਹੁੰਦਾ ਸੀ, ਉਹ ਬਰਾਂਡੇ ਦੇ ਥੰਮ ਤੁਸੀਂ ਦੇਖ ਰਹੇ ਹੋ ਨਾ, ਇਹ ਖਾਲੀ ਹੁੰਦਾ ਸੀ, ਇਹ ਬਾਲਕੋਨੀ ਟਾਈਪ ਬੈਠਣ ਵਾਸਤੇ। ਤੇ ਇਹ ਮਕਾਨ ਸ਼ੁਰੂ ਹੁੰਦਾ ਸੀ, ਲਿਹਾਜ਼ਾ ਇਹ ਜਨਾਬ ਉਸ ਤੋਂ ਬਾਅਦ ਫਿਰ ਇਹ ਬਰਾਂਡੇ ਨੂੰ ਕਵਰ ਕਰਕੇ ਕਮਰਾ ਛੋਟਾ ਜਿਹਾ ਬਣ ਗਿਆ। ਹੁਣ ਚੱਲਦੇ ਹਾਂ ਜੀ ਦੂਸਰੇ ਸਾਈਡ ਨੂੰ। ਇਹ ਦੇਖੋ ਨਾ ਕਿੰਨੇ ਹਵਾਦਾਰ ਕਮਰੇ ਨੇ ਜੀ। ਤੇ ਇਹ ਆ ਗਿਆ ਜੀ ਸਿਹਨ ਨੂੰ ਜਾਣ ਵਾਸਤੇ ਰਸਤਾ, ਠੀਕ ਹੈ। ਇਹ ਨਾਲ ਦੋਸਤ ਗਾਈਡ ਕਰ ਰਿਹਾ। ਇਹ ਅੱਗੇ ਛੋਟਾ ਜਿਹਾ ਕਮਰਾ ਇੱਕ ਹੈਗਾ, ਠੀਕ ਹੈ ਨਾ। ਇਹ ਵੀ ਤੁਹਾਨੂੰ ਦਿਖਾ ਲਿਆ। ਲੇਕਿਨ ਸਾਹਮਣੇ ਤੁਸੀਂ ਸਿਹਨ ਦੇਖੋ, ਵਾਹ ਜੀ ਵਾਹ। ਇਹ ਦੇਖੋ ਕਮਰੇ, ਠੀਕ ਹੈ ਨਾ, ਹਰ ਤਰਫ ਕਮਰੇ। ਇਹ ਵੀ ਕਮਰਾ ਇਹ ਬਾਹਰ ਨੂੰ ਖੁੱਲ੍ਹਦਾ ਜਿਹੜਾ ਜਿੱਥੋਂ ਦੇ ਅਸੀਂ ਆਏ ਹਾਂ। ਇਹ ਸੀੜੀਆਂ ਉੱਤੇ ਜਾਣ ਵਾਸਤੇ, ਉੱਤੇ ਜਾ ਕੇ ਵੀ ਤੁਹਾਨੂੰ ਦਿਖਾ ਲੈਂਦੇ ਹਾਂ। ਇਹਨਾਂ ਦੇ ਥੱਲੇ ਕੀ ਇੱਧਰ ਵੀ ਕਮਰਾ ਇੱਕ ਛੋਟਾ ਜਿਹਾ, ਇਹ ਖੋਲ੍ਹ ਕੇ ਚੈੱਕ ਕਰਨੇ ਆ। ਉਹ ਕੀ ਹੈ ਜੀ ਇਹਦੇ ਵਿੱਚ, ਖੋਲ੍ਹ ਨਹੀਂ ਰਿਹਾ, ਖੋਲ੍ਹਨੇ। ਅੱਛਾ ਸੀੜੀਆਂ ਦੇ ਥੱਲੇ ਸਟੋਰੇਜ ਹੈਗਾ ਛੋਟਾ ਜਿਹਾ, ਠੀਕ ਹੋ ਗਿਆ ਜੀ। ਵਾਹ ਜੀ ਵਾਹ। ਇਹ ਜਨਾਬ ਦੇਖੋ ਤੁਸੀਂ, ਹੁਣ ਅਸੀਂ ਚੱਲਦੇ ਹਾਂ ਸਿਹਨ ਦੇ ਵਿੱਚ। ਤੇ ਇਹ ਆ ਗਿਆ ਤਾਂ ਖੂਬਸੂਰਤ ਸਿਹਨ ਵਿਹੜਾ, ਕੋਰਟਯਾਰਡ, ਠੀਕ ਹੈ ਜੀ। ਇਹ ਉੱਤੇ ਵੀ ਜਾ ਕੇ ਤੁਹਾਨੂੰ ਦਿਖਾ ਲੈਣਾ, ਜਿਹੜੇ ਤੁਹਾਨੂੰ ਝਰੋਕੇ ਨਜ਼ਰ ਆ ਰਹੇ ਨਾ, ਇਹਨਾਂ ਦੇ ਵਿੱਚ ਮੈਂ ਜਾਣਾ ਵਾ। ਲੇਕਿਨ ਪਹਿਲਾਂ ਤੁਹਾਨੂੰ ਇਹ ਥੱਲੇ ਵਾਲਾ ਹਿੱਸਾ ਦਿਖਾ ਦਿਆਂ। ਓਹ ਕਿਆ ਬਾਤ ਹੈ ਜੀ। ਅਜੀਬ ਜਿਹਾ ਅਹਿਸਾਸ ਹੁੰਦਾ ਜਿਹੜਾ ਜਦੋਂ ਪੁਰਾਣਿਆਂ ਮਕਾਨਾਂ 'ਚ ਆਈਦਾ ਕਿ ਬਜ਼ੁਰਗਾਂ ਨੇ ਬਣਾਏ ਉਸ ਦੌਰ 'ਚ, ਜਦੋਂ ਲੋਕਾਂ ਦੇ ਕੱਚੇ ਵੀ ਨਹੀਂ ਸਨ ਹੁੰਦੇ, ਮਤਲਬ ਕੱਚੇ ਘਰ ਹੁੰਦੇ ਸਨ। ਤੇ ਉਸ ਦੌਰ ਦੇ ਸ਼ਹਿਰ 'ਚ ਅਗਰ ਕੋਈ ਮਕਾਨ ਬਣਾਉਂਦਾ ਸੀ ਤਾਂ ਜ਼ਾਹਰੀ ਬਾਤ ਹੈ ਉਹ ਅਮੀਰ ਲੋਕ ਹੁੰਦੇ ਸਨ, ਪੈਸੇ ਵਾਲੇ ਹੁੰਦੇ ਸਨ, ਕਾਰੋਬਾਰੀ ਹੁੰਦੇ ਸਨ, ਜਾਂ ਅੱਛੀ ਜੋਬ ਉਹਨਾਂ ਦੀ ਹੁੰਦੀ ਸੀ। ਇਹ ਨਿਸ਼ਾਨੀਆਂ ਅੱਜ ਵੀ ਸਾਨੂੰ ਇਸ ਚੀਜ਼ ਦਾ ਪਤਾ ਦਿੰਦੀਆਂ ਨੇ ਕਿ ਮਾਜ਼ੀ ਦੇ ਵਿੱਚ ਵੀ ਜਿਹੜੇ ਅਮੀਰ ਲੋਕ ਸਨ ਕਿੱਡੇ ਖੂਬਸੂਰਤ ਕੋਠੀਆਂ, ਬੰਗਲੇ ਬਣਾ ਕੇ ਰਹਿੰਦੇ ਸਨ। ਉਹ ਮੈਂ ਉੱਤੇ ਖੜਾ ਵਾਂ, ਤੁਹਾਨੂੰ ਨਜ਼ਰ ਆ ਗਿਆ ਹੋਏਗਾ ਝਰੋਕੇ, ਹਾਂਜੀ। ਕਿਆ ਬਾਤ ਹੈ।
ਦੋਸਤੋ ਇਹ ਜਨਾਬ ਪਸਰੂਰ ਸ਼ਹਿਰ ਦੇ ਵਿੱਚ ਜੇ ਮਕਾਨ ਪੁਰਾਣਾ, ਠੀਕ ਹੈ। ਮੈਂ ਆਖਿਆ ਕਿ ਇਸ ਤੋਂ ਪਹਿਲਾਂ ਇਹ ਵੀ ख़त्म हो जाए, क्योंकि ਹੁਣ ਇੱਥੇ ਰਹਿੰਦਾ ਕੋਈ ਨਹੀਂ ਔਰ ਰਹਿائش ਦੇ ਕਾਬਲ ਵੀ ਨਹੀਂ ਹੈਗਾ, ਤੇ ਕੋਈ ਢਾਹ ਕੇ ਇਹਨੂੰ ਨਵਾਂ ਬਣਾ ਲੇਗਾ। ਲੇਕਿਨ ਚਲੋ ਅਸੀਂ ਇਹਨੂੰ ਕੈਮਰੇ ਦੀ ਅੱਖ 'ਚ ਮਹਿਫੂਜ਼ ਕਰਕੇ ਤੇ ਤੁਹਾਨੂੰ ਦਿਖਾਲ ਦਿੰਦੇ ਹਾਂ, ਠੀਕ ਹੈ ਨਾ, ਕਿ ਉਸ ਦਾ ਉਹਦੇ ਵਿੱਚ ਇਹ ਕਿਚਨ ਦੇਖੋ ਤੁਸੀਂ। ਅੱਛਾ, ਇਹ ਉਹੀ ਪੁਰਾਣੇ ਫੱਟੇ ਨੇ, ਇਹ ਬਿਲਕੁਲ ਉਹੀ ਪੁਰਾਣੇ ਨੇ ਜਨਾਬ, ਜਿਨ੍ਹਾਂ ਨੂੰ ਤਕਰੀਬਨ ਕੋਈ 90 ਕੁ ਸਾਲ ਜਿਹੜੇ ਨਾ 85-90 ਸਾਲ ਹੋ ਗਏ ਨੇ। ਇਹ ਦੇਖੋ ਨਾ, ਕਮਰੇ ਹੀ ਕਮਰੇ ਨੇ। ਇਹ ਖੋਲ ਕੇ ਦੇਖਦੇ ਹਾਂ। ਅੱਛਾ, ਇਹ ਕਿਚਨ ਹੈ ਜੀ, ਅਤੇ ਇਹ ਹੈਗਾ ਇਹ ਹਾਂ ਇਹ ਜਨਾਬ ਉੱਤੇ ਕੋਈ ਬਣਿਆ ਦਾ ਧੂੰਆਂ ਨਿਕਲਣ ਵਾਸਤੇ ਬਾਹਰ ਨੂੰ ਛੋਟਾ ਜਿਹਾ ਸ਼ੇਡ ਜਿਹਾ ਬਣਾਇਆ, ਠੀਕ ਹੈ ਨਾ। ਅਤੇ ਇਹ ਰੈਕਸ ਇਹ ਤਾਂ 1947 ਤੋਂ ਪਹਿਲੇ ਤਾਂ ਨਹੀਂ ਬਣੇ ਲੱਗ ਰਹੇ, ਜਿਹੜੀ ਉਸ ਤੋਂ ਬਾਅਦ ਤਾਂ ਫੈਮਿਲੀ ਰਹਿੰਦੀ ਹੋਏਗੀ। ਇਹ ਆ ਗਿਆ ਜਨਾਬ ਮੇਨ ਪਸਾਰ ਦੇ ਵਿੱਚ। ਪਸਾਰ ਉਹਨੂੰ ਆਉਂਦੇ ਹੁੰਦੇ ਸਨ ਵੱਡਾ ਕਮਰਾ, ਅਤੇ ਉਹਦੇ ਪਿੱਛੇ ਕੋਠਰੀਆਂ ਹੁੰਦੀਆਂ ਸਨ, ਅਤੇ ਇਹ ਵੱਡਾ ਪਸਾਰ ਆ ਗਿਆ ਤਾਂ ਪਿੱਛੇ 2 ਕੋਠਰੀਆਂ। ਇਹ ਉਦੋਂ ਖ਼ਾਸ ਕਿਸਮ ਦਾ ਡਿਜ਼ਾਈਨ ਕਰਦਾ ਮਕਾਨ ਦਾ ਨਕਸ਼ਾ ਹੁੰਦਾ ਸੀ ਕਿ ਅੱਗੇ ਵੱਡਾ ਕਮਰਾ ਅਤੇ ਉਹਦੇ ਪਿੱਛੇ ਫਿਰ ਮਜ਼ੀਦ ਕਮਰੇ ਹੁੰਦੇ ਸਨ, ਅਤੇ ਜਿਹੜਾ ਪਿਛਲੀ ਕੋਠਰੀ ਹੁੰਦੀ ਸੀ ਨਾ ਉਹ ਹਨੇਰੀਆਂ ਹੁੰਦੀਆਂ ਸਨ, ਉਹਨਾਂ 'ਚ ਤਕਰੀਬਨ ਕੋਈ ਖਿੜਕੀਆਂ ਜ਼ਿਆਦਾ ਰੋਸ਼ਨਦਾਨ ਨਹੀਂ ਸਨ ਹੁੰਦੇ। ਇਹ ਦੇਖੋ ਨਾ, ਲੇਕਿਨ ਇਹ ਤਾਂ ਚਲੋ ਪੱਕਾ ਹੈ ਨਾ। ਯੂਜਲੀ ਕੱਚੇ ਮਕਾਨ ਇਸ ਤਰ੍ਹਾਂ ਦੇ ਹੁੰਦੇ ਸਨ ਪਿੱਛੇ। ਇਹ ਦੇਖੋ ਨਾ, ਪਿੱਛੇ ਕੱਢ ਲਈ ਅਲਮਾਰੀ ਬਾਰੀ, ਅਤੇ ਇਹ ਅਟੈਚ ਬਾਥ ਬਾਅਦ ਦਾ ਹੀ ਬਣਿਆ ਦਾ। ਇਹ ਪਿਛਲੀ ਗਲੀ, ਇਹਨੂੰ 3 ਗਲੀਆਂ ਲੱਗਦੀਆਂ ਨੇ। ਇਹ ਦੇਖੋ ਨਾ, ਇਹ ਦੇਖੋ ਇਹ ਸਾਰਾ ਜਿਹੜਾ ਨਾ, ਹੁਣ ਇਹਦੀ ਲਾਈਟ ਕੱਟੀ ਗਈ, ਇੱਥੇ ਲਾਈਟ ਨਹੀਂ ਹੈਗੀ, ਵਰਨਾ ਮੈਂ ਤੁਹਾਨੂੰ ਮਜ਼ੀਦ ਇਹਨੂੰ ਰੋਸ਼ਨ ਕਰਕੇ ਦਿਖਾ ਦਿੰਦਾ। ਇਹ ਫਿਰ ਮੈਂ ਪਸਾਰ ਦੇ ਵਿੱਚ ਆ ਗਿਆ, ਅਤੇ ਇਹ ਦਰਵਾਜ਼ੇ ਜਨਾਬ ਆ ਗਏ ਸਿਹਨ ਵਾਲੇ, ਅਤੇ ਇਹ ਸਿਹਨ। ਕਿਆ ਖੂਬਸੂਰਤ ਯਾਰ ਘਰ ਹੈਗਾ ਹੈ, ਖੂਬਸੂਰਤ ਸਾਦਾ ਜਿਹਾ। ਔਰ ਮਿਸਤਰੀ ਜਿਹੜਾ ਬਣਾ ਦਿੱਤਾ। ਹਾਂਜੀ, ਛੱਤ 'ਤੇ ਚੱਲਦੇ ਹਾਂ ਹੁਣ। ਛੱਤ 'ਤੇ ਜਾ ਕੇ ਤੁਹਾਨੂੰ ਬਹਾਲਨੇ ਆ ਉੱਤੇ ਜਨਾਬ ਦਾ ਉਤਲਾ ਮਾਹੌਲ, ਕਿਉਂਕਿ ਉਤਲੀ ਮੰਜ਼ਲ ਲੋਕ ਰਹਿੰਦੇ ਵੀ ਨੇ। ਅਸੀਂ ਆ ਗਏ ਜਨਾਬ ਉੱਤੇ। ਇਹ ਜਨਾਬ ਆ ਗਈ ਮਜ਼ੀਦ ਚੁਬਾਰੇ 'ਤੇ, ਠੀਕ ਹੈ ਜੀ। ਅਤੇ ਪਹਿਲਾਂ ਤੁਹਾਨੂੰ ਜ਼ਰਾ ਮਾਹੌਲ ਦਾ ਵਿਖਾ ਲਈ ਕਮਰੇ ਜਿਹੜੇ ਉਤਲੀ ਮੰਜ਼ਲ 'ਤੇ ਨੇ। ਇਹ ਦੇਖੋ ਜੀ, ਅਲਮਾਰੀਆਂ, ਬਾਰੀਆਂ। ਇਹ ਅਸੀਂ ਜਨਾਬ, ਤੁਸੀਂ ਬਸ ਨਾਲ ਜੁੜੇ ਰਹਿਣਾ, ਤੁਸੀਂ ਵੇਖੋਗੇ ਪੂਰਾ ਘਰ ਕਿ ਅੱਜ ਕੱਲ੍ਹ ਵੀ ਲੋਕ ਬਣਾਉਂਦੇ ਨੇ, ਲੇਕਿਨ ਜਿਹੜੇ ਉਦੋਂ ਬਣੇ ਨੇ ਉਹ ਜ਼ਰਾ ਅੱਜ ਤੁਸੀਂ ਨਜ਼ਾਰਾ ਕਰੋ। ਇਹ ਹੁਣ ਜਨਾਬ ਮੈਂ ਆ ਗਿਆ ਉਹ ਝਰੋਕੇ ਦੇ ਵਿੱਚ, ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕਿਆ ਉੱਤੇ ਕਿ ਮੈਂ ਬੈਠਾ ਵਾਂ। ਇਹ ਉੱਥੋਂ ਤੁਹਾਨੂੰ ਦਿਖਾ ਰਿਹਾ ਵਾਂ ਨਜ਼ਾਰਾ, ਠੀਕ ਹੋ ਗਿਆ ਜੀ। ਇਹ ਦੇਖੋ ਨਾ, ਇਹ ਸਾਰਾ ਬਹੁਤ ਹੀ ਖੂਬਸੂਰਤ ਘਰ ਜਨਾਬ ਇਸ ਫੈਮਿਲੀ ਦਾ। ਇੱਕ ਇਹ ਕਮਰਾ ਰਾਈਟ ਸਾਈਡ 'ਤੇ, ਇਹਦੇ ਚੱਲਦੇ ਆ। ਇਹ ਜਨਾਬ ਐਸ਼ਦਾਨ, ਅਤੇ ਇਹ ਸਾਹਮਣੇ ਜਿਹੜੀਆਂ ਮੇਨ ਬਾਜ਼ਾਰ ਦੇ ਵਿੱਚ ਖਿੜਕੀਆਂ ਖੁੱਲ੍ਹਦੀਆਂ ਨੇ ਉਹ ਨੇ। ਇਹ ਜਨਾਬ ਥੱਲੇ ਦਰਵਾਜ਼ਾ ਮੇਨ ਜਿੱਥੋਂ ਦੀ ਅਸੀਂ ਅੰਦਰ ਆਏ ਹਾਂ, ਅਤੇ ਬਾਜ਼ਾਰ। ਇਹ ਜਨਾਬ ਆ ਗਿਆ, ਵੇਖੋ ਜੀ ਕਿਆ ਜ਼ਬਰਦਸਤ ਸ਼ਾਹਕਾਰ। ਹਾਂ ਜੀ, ਉੱਤੇ ਚੱਲਦੇ ਹਾਂ, ਛੱਤ ਤੋਂ ਚੁਬਾਰਾ ਵਿਖਾ ਲਿਆ ਤੁਹਾਨੂੰ। ਇਹ ਜਨਾਬ ਅਸੀਂ ਪਹੁੰਚ ਗਏ ਉੱਤੇ, ਪਸਰੂਰ ਸ਼ਹਿਰ। ਅਤੇ ਇਹ ਜਨਾਬ ਜਿੱਧਰ ਸਿਹਨ ਹੈਗਾ, ਤੁਹਾਨੂੰ ਸਿਹਨ ਜਿਹੜਾ ਥੱਲੇ ਦਿਖਾ ਚੁੱਕੇ ਹਾਂ। ਇਹ ਉਹੀ ਸਿਹਨ ਆ ਗਿਆ ਦਾ। ਇਹ ਕਿਆ ਬਾਤ ਹੈ। ਉਹ 9 ਥੱਲੇ ਵੇਖੋ ਡਾਟ ਦੇ ਨਿਸ਼ਾਨ ਨੇ, ਫਰਸ਼ ਬੜਾ ਡਿਜ਼ਾਈਨਿੰਗ ਵਾਲਾ ਬਣਾਇਆ ਦਾ। ਉਹ 9 ਡੱਬੇ। ਸੂਰਜ ਗਰੂਬ ਹੋ ਰਿਹਾ ਹੈ, ਔਰ ਆਹਿਸਤਾ ਆਹਿਸਤਾ ਇਹ ਵੀ ਦਿਨ ਹੁਣ ਜਿਹੜਾ ਨਾ ਇਹ ख़त्म ਹੋ ਗਿਆ, ਨया ਦਿਨ ਚੜ੍ਹੇਗਾ। ਇਸੇ ਤਰ੍ਹਾਂ ਹੀ ਆਹਿਸਤਾ ਆਹਿਸਤਾ ਇਨਸਾਨ ਦੀ ਜ਼ਿੰਦਗੀ ਖ਼ਤਮ ਹੁੰਦੀ ਜਾਂਦੀ ਹੈ। ਜਿਨ੍ਹਾਂ ਨੇ ਬਣਾਏ ਸਨ ਉਹਨਾਂ ਦੇ ਵੱਡੇ ਵੀ ਆਹਿਸਤਾ ਆਹਿਸਤਾ ਇਸ ਦੁਨੀਆ ਤੋਂ ਟੁਰ ਗਏ, ਅਤੇ ਰਹਿਣਾ ਹੋਰਾਂ ਲੋਕਾਂ ਵੀ ਨਹੀਂ, ਕਿਉਂਕਿ ਇਹ ਦੁਨੀਆ ਦਾ ਦਸਤੂਰ ਹੈ। ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਆਪਸ 'ਚ ਪਿਆਰ ਮੁਹੱਬਤ ਨਾਲ ਰਿਹਾ ਜਾਏ, ਇੱਕ ਦੂਜੇ ਦੀਆਂ ਜ਼ਰਾ ਕੁਤਾਹੀਆਂ ਗਲਤੀਆਂ ਨੂੰ ਆਪਣੀ ਅਨਾਹ ਦਾ ਮਸਲਾ ਨਾ ਬਣਾਇਆ ਜਾਏ। ਹਾਂਜੀ, ਅਤੇ ਇਹ ਨਾ ਹੋਏ ਕਿ ਬੰਦਾ ਉਦੋਂ ਸਬਰ ਨਹੀਂ ਕਰਨਾ, ਛੋਟੀ ਜਿਹੀ ਕੋਈ ਗੱਲ ਕਰਦੇ ਅਤੇ ਬਾਅਦ ਵਿੱਚ ਫਿਰ ਰੋਣੇ ਉਮਰਾਂ ਦੇ। ਅਤੇ ਇਹ ਜਨਾਬ ਥੱਲੇ ਨੂੰ ਜਾ ਰਹੇ ਹਾਂ, ਠੀਕ ਹੈ ਨਾ। ਇਹ ਘਰ ਤੁਹਾਨੂੰ ਵਿਖਾ ਕੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਆ ਕਰੋ। ਕਮੈਂਟ ਕਰਨ 'ਚ ਕੰਜੂਸੀ ਨਾ ਕਰਿਆ ਕਰੋ, ਔਰ ਲਾਈਕ ਵੀ ਜ਼ਰੂਰ ਕਰਿਆ ਕਰੋ। ਅਗਰ ਤੁਸੀਂ ਥੋੜ੍ਹੀ ਜਿਹੀ ਵੀਡੀਓ ਦੇਖ ਲੈਂਦੇ ਤਾਂ ਫਿਰ ਲਾਈਕ ਤਾਂ ਬਣਦਾ ਨਾ, ਉਹਦਾ ਕੋਈ ਖਰਚ ਨਹੀਂ ਆਉਂਦਾ, ਔਰ ਨਾ ਹੀ ਪਤਾ ਲੱਗਦਾ ਕਿ ਮਤਲਬ ਵੇਖੋ ਜੀ ਕੌਣ ਲਾਈਕ ਕਰਦਾ ਕੌਣ ਨਹੀਂ। ਇਹ ਤੁਹਾਡੀ ਇਮਾਨਦਾਰੀ ਤੇ ਮੁਨਹਸਰ ਹੈ। ਅਤੇ ਜਿਹਨੇ ਹਾਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਉਹ ਚੈਨਲ ਸਬਸਕ੍ਰਾਈਬ ਕਰ ਦੇ, ਬੈਲ ਦਾ ਬਟਨ ਦਬਾ ਲੈ, ਕਿਉਂਕਿ ਹੁਣ ਮੈਂ ਨਿਕਲਣਾ ਹੈ ਮੁਲਤਾਨ, ਸ਼ੇਖੂਪੁਰਾ, ਬਹਾਵਲਪੁਰ, ਪਿਸ਼ਾਵਰ ਔਰ
ਅਫਗਾਨ ਬਾਰਡਰ ਵਾਲੀ ਸਾਈਡ, ਬੜੀਆਂ ਏਰੀਆ ਤੁਹਾਨੂੰ ਵਿਖਾਲ ਦਿੰਦੇ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ।